ਟੈਨਸ਼ਨ ਨਾ ਲੈ ਬੇਗਮ, ਟੈਨਸ਼ਨ ਨਾ ਲੈ ਤੂੰ। ਓਏ ਮੈਂ ਤੈਨੂੰ ਸਹੁਰਿਆਂ ਦੇਉਂ ਇਸ ਮਕਾਨ 'ਚ ਨਹੀਂ ਲਿਆਉਣਾ, ਇਹ ਡਾਇਰੈਕਟ ਜਾਣਾ ਤੂੰ ਉਸ ਨਵੇਂ ਮਕਾਨ ਦੇ ਵਿੱਚ। ਹਾਂਜੀ ਮੈਂ ਰਾਤੀ ਕੁੱਤੀ ਚੀਕਾ ਹੀ ਮਕਾਤਾ ਵਾ, ਮਕਾਤਾ ਕੁੱਤੀ ਚੀਕਾ, ਕੋਈ ਭਰਾ ਭਰੂ ਨਹੀਂ ਹੈ। ਇਹ ਕਿੱਦਾਂ ਦੇ ਭਰਾ ਵਾ ਹੈ? ਇਹ ਨਹੀਂ ਮੈਨੂੰ ਚਾਹੀਦੇ ਇਦਾਂ ਦੇ ਭਰਾ। ਟੈਨਸ਼ਨ ਬਿਲਕੁਲ ਨਹੀਂ ਲੈਣੀ ਤੂੰ। ਹਾਂ ਭਾਜੀ ਦਫਾ ਨਹੀਂ ਹੋਏ ਤੁਸੀਂ, ਫੇਰ ਮੱਥੇ ਲੱਗ ਗਿਆ ਸਵੇਰੇ ਸਵੇਰੇ ਮੇਰੇ। ਉਹ ਮੇਰਾ ਘਰ ਮੈਂ ਮੱਥੇ ਨਹੀਂ ਲੱਗਣਾ ਤੇਰੇ ਤੇ, ਹੋਰ ਕੀ ਹੋਣਾ? ਤੇਰਾ ਘਰ ਕਿੱਦਾਂ? ਤੂੰ ਮਤਲਬ ਕਿ ਜੰਗ 'ਚ ਜਿੱਤਿਆ ਘਰ ਕਿੱਦਾਂ ਤੇਰਾ ਘਰ? ਇੱਕ ਪਿਓ ਦਾ ਘਰ ਵਾ, ਓਏ ਅਸੀਂ ਭਰਾਵਾਂ ਦੋਨੇ, ਇੱਥੇ ਮੈਂ ਛੱਡ ਕੇ ਕਿਸੇ ਨਹੀਂ ਜਾਣਾ ਹੈਗਾ। ਤੂੰ ਕਰਨੀ ਆ ਤੇਰੇ ਤੇ ਰਿਸ਼ਤੇਦਾਰਾਂ ਨੇ। ਜਿਹਨੂੰ ਛੱਡੇ ਆਇਆ ਵਾ ਉਹਨੂੰ 3-4 ਦਿਨ ਪਹਿਲਾਂ ਹੀ ਛੱਡੇ ਆਇਆ ਵਾ ਤੂੰ। ਕਿਹਨੂੰ ਛੱਡਿਆ? ਆ ਬੁੱਢੀ ਆਪਣੀ ਨੂੰ, ਜਿਹੜਾ ਪਿੱਟ ਸਿਆਪਾ ਘਰ 'ਚ ਪਾਇਆ ਤੂੰ। ਤੇਰੀ ਵਜ੍ਹਾ ਤੋਂ ਲੜ ਕੇ ਗਈ ਆ। ਮੇਰੀ ਵਜ੍ਹਾ ਤੋਂ? ਹੋਟਲ ਵਾਲੇ ਨੇ ਮੇਰੇ ਤੇ ਪੈਸੇ ਚੜ ਗਏ ਹੈ, 900 ਰੁਪਇਆ ਬਣ ਗਿਆ ਹਫਤੇ ਦੀ ਰੋਟੀ ਦਾ ਉਹਨਾਂ ਦਾ। ਡੁੱਬ ਕੇ ਮਰ ਜਾਓ, ਫਿਰ ਘਰ ਪਕਾਓ ਤੇ ਘਰ ਖਾਓ, ਹੋਟਲਾਂ ਦੇ ਕਾਹਤੋਂ ਖਾਣੇ? ਕਿੱਦਾਂ ਪਕਾਈਏ? ਜਿੰਨ ਪਕਾਉਣ ਰੋਟੀ ਹੈ? ਭਰਜਾਈ ਤੇ ਤੇਰੀ ਲੜ ਕੇ ਚਲ ਗਈ ਤੇਰੀ ਵਜ੍ਹਾ ਤੋਂ। ਮੇਰੀ ਵਜ੍ਹਾ ਤੋਂ ਕਾਹਤੋਂ ਲੜ ਕੇ ਗਈ ਹੈ? ਆਪਣੀ ਦੂਤੇ ਭਾਈ ਆ, ਰਾਜੀ ਰੱਖੀ ਆ, ਮਜ਼ਾਲ ਵਾਲਾ ਚਾਹ ਦਾ ਕੱਪ ਵੀ ਮੈਨੂੰ ਦਿੰਦੀ ਹੋਵੇ। ਉਹ ਤੈਨੂੰ ਫਰਜ਼ ਹੋਇਆ ਵਾ ਵੀ ਤੈਨੂੰ ਚਾਹ ਦਾ ਕੱਪ ਦੇਈਏ? ਅੱਛਾ ਵੱਡਿਆਂ ਦੀ ਖਿਦਮਤ ਉਦੋਂ ਕਰੀਦੀ ਜਦੋਂ ਫਾਲਜ ਹੋ ਜਾਵੇ, ਪਹਿਲਾਂ ਨਹੀਂ ਕਰ ਸਕਦੇ। ਵੱਡਿਆਂ ਨੂੰ ਸ਼ਰਮ ਹਯਾ ਨਹੀਂ ਆਉਂਦੀ? ਸਾਨੂੰ ਧੁੱਪੇ ਰੱਖਿਆ ਵਾ, ਮੇਰੇ ਬੱਚੇ ਉੱਤੇ ਗਰਮੀ 'ਚ ਮਰਦੇ ਆ ਧੁੱਪੇ, ਇੱਕ ਕਮਰਾ ਵਾ। ਤੇ ਥੱਲੇ ਆ ਜਾ ਕਰ, ਇੰਨੇ ਮੇਰੇ ਕਮਰੇ ਮੈਂ ਤੈਨੂੰ ਰੋਕਿਆ ਕਦੀ? ਤੇਰੀ ਜਨਾਨੀ ਸੁੱਤੀ ਉੱਠੇ ਤੇ ਕਿਸੇ ਨੂੰ ਪੈਣ ਦਾ ਮੌਕਾ ਮਿਲੇ ਇੱਥੇ? ਉਹ ਤੂੰ ਐ ਖਿਲੜ ਕੇ ਪੈਣਾ ਹੁੰਦਾ, ਕਤਲ ਹੋਇਆ ਤੂੰ ਆਰਾਮ ਨਾਲ ਪੈ ਨਹੀਂ ਸਕਦਾ। ਤੇਰੀ ਜਨਾਨੀ ਕਿਹੜਾ ਨੁੱਕਰ 'ਚ ਪਈ ਹੁੰਦੀ ਆ? ਥੱਲੇ ਬਿਸਤਰਾ ਕੀਤਾ ਹੁੰਦਾ ਵਾ ਉਹਨੇ ਥੱਲੇ। ਖਬਰਦਾਰ ਮੇਰੀ ਜਨਾਨੀ ਨੂੰ। ਉਹ ਬੁੱਢੀ ਦੇ ਝਿੜਕਾਂ ਵੀ ਬਰਦਾਸ਼ਤ ਕਰਦਾ, ਮੇਰੀਆਂ ਗੱਲਾਂ ਵੀ ਨਹੀਂ ਕਰਦਾ ਤੂੰ? ਹੈ ਉਹ ਕਿਉਂ ਗੱਲਾਂ ਬਰਦਾਸ਼ਤ ਕਰਦਾ? ਮੈਨੂੰ ਮੈਂ ਇੱਕ ਮਿੰਟ ਕਮਰੇ 'ਚ ਬਹਿ ਜਾ ਕੇ ਚਲੋ ਭਾਜੀ ਉੱਤੇ ਤੁਸੀਂ। ਉਹ ਤੇ ਕਹਿਣਾ ਨਹੀਂ, ਜਦੋਂ ਸੌਣਾ ਆਪਣੇ ਕਮਰੇ ਨਹੀਂ ਸੌਣਾ ਜਾ ਕੇ। ਮੇਰੇ ਕੰਨ ਖੋਲ ਕੇ ਗੱਲ ਸੁਣ ਲੈ, ਜੇ ਇੱਥੇ ਰਹਿਣਾ ਵਾ ਅੱਛਾ ਇਨਸਾਨਾਂ ਵਾਂਗੂ ਰਹਿਣਾ ਵਾ ਤਾਂ ਉੱਪਰ ਰਹਿਣਾ ਵਾ, ਥੱਲੇ ਅਸੀਂ ਸ਼ਿਫਟ ਹੋਣਾ। ਕਿਉਂ ਥੱਲੇ ਸ਼ਿਫਟ ਹੋਣਾ? ਉੱਤੇ ਤੈਨੂੰ ਬਿਜਲੀ ਪੈਂਦੀ ਆ, ਕਿਹੜੀ ਗੱਲ ਸ਼ਿਫਟ ਹੋਣਾ? ਉਹ ਡੁੱਬ ਕੇ ਮਰ ਜਾ, ਤੇਰਾ ਤਾਂ ਬੱਚਾ ਕੋਈ ਨਹੀਂ, ਮੇਰੇ ਨਿਆਣੇ ਉੱਪਰ ਧੁੱਪੇ ਹੁੰਦੇ ਆ। ਉਹ ਤੇਰੇ ਨਿਆਣੇ ਵੀ ਤੇਰੇ ਵਰਗੇ ਹੋਣੇ ਸਕੂਲੀਏ, ਉਹਨਾਂ ਨੂੰ ਕੀ ਪਤਾ ਲੱਗਣਾ? ਮੈਂ ਆਹ ਤਮੀਜ਼ ਵਾ ਤੈਨੂੰ ਵੱਡੇ ਭਰਾ ਦੇ ਅੱਗੇ ਬੋਲਣ ਦੀ? ਆਹ ਤਮੀਜ਼ ਵਾ? ਉਹ ਤੂੰ ਵੱਡਾ ਵਾਂ ਤੇ ਠੇਕਾ, ਮੈਂ ਵੱਡਾ ਵਾਂ, ਮੈਂ ਵੱਡਾ। ਉਹ ਤੂੰ ਵੱਡਾ ਛੋਟਾ ਹੀ ਭੁੱਲ ਗਿਆ। ਇੱਕ ਤੇ ਪਿਓ ਨੇ ਕਿਹਾ ਸੀ ਸਾਡੇ ਸ਼ਨਾਖਤੀ ਕਾਰਡ ਬਣਵਾਇਆ, ਉਹ ਵੀ ਮੈਂ ਬਣਵਾਏ। ਹੁਣ ਪਤਾ ਨਹੀਂ ਮੈਂ ਵੱਡਾ ਕਿ ਤੂੰ ਵੱਡਾ। ਬਸ ਹੋ ਗਿਆ ਫੈਸਲਾ, ਹੁਣ ਇਸ ਘਰ 'ਚ ਮੈਂ ਹੀ ਰਹਿਣਾ। ਕਿਉਂ? ਤੂੰ ਨਹੀਂ ਰਹਿ ਸਕਦਾ। ਮੈਂ ਰਹਿਣਾ ਵੀ ਨਹੀਂ। ਉਹ ਮੈਂ ਨਹੀਂ ਇਹ ਕੁਤੀੜ ਖਾਨੇ 'ਚ ਰਹਿਣਾ। ਮੈਂ ਤਾਂ ਸ਼ਕਲ ਨਹੀਂ ਵੇਖਣੀ ਚਾਹੁੰਦਾ ਤੇਰੀ। ਮੈਂ ਆਪ ਨਹੀਂ ਦੇਖਣੀ ਚਾਹੁੰਦਾ। ਸਮਾਨ ਚੁੱਕੋ ਤੇ ਨਿਕਲੋ ਇੱਥੋਂ, ਕੁੱਤੇ ਵਾਂਗੂ ਨਿਕਲਣਾ ਵਾ, ਵਾਪਸ ਨਾ ਆਈ। ਮੈਂ ਤੈਨੂੰ ਦੱਸਾਂ, ਮੈਂ ਕਹਿੰਦਾ ਤਮੀਜ਼ ਨਾਲ ਬੋਲ, ਮੇਰੇ ਨਾਲ ਟੋਟੇ ਕਰ ਦੇਣੇ ਤੇਰੇ। ਤਮੀਜ਼ਾਂ ਕਿਹਨੂੰ ਦੱਸਦਾ ਤੂੰ? ਮੈਂ ਇੱਥੇ ਤੈਨੂੰ ਦਬ ਸਿੱਟਣਾ ਵਾ। ਵੇਖ ਕਿਦਾਂ ਦੀਆਂ ਹਰਕਤਾਂ ਕਰਦਾ। ਬਗੈਰ ਤੋਂ ਬੁੱਢੀ ਹੁਣ ਨਹੀਂ ਮੈਂ ਰਹਿੰਦਾ ਇੱਥੇ, ਹੁਣ ਨਹੀਂ ਮੈਂ ਰਹਿੰਦਾ। ਬੁੱਢੀ ਮਗਰ ਲੱਗਾ ਤੂੰ। ਹੁਣ ਗਿਆ ਸਮਝ ਮੈਂ, ਹੁਣ ਗਿਆ ਸਮਝ ਮੈਂ ਨਹੀਂ ਇੱਥੇ ਰਹਿੰਦਾ। ਜ਼ਿੰਦਗੀ ਦੇ ਵਿੱਚ ਇੱਕ ਗੱਲ ਯਾਦ ਰੱਖੀ, ਆ ਤੂੰ ਮੇਰੇ ਲਈ ਮਰ ਗਿਆ, ਮੈਂ ਤੇਰੇ ਲਈ ਮਰ ਗਿਆ। ਤੂੰ ਮੇਰੇ ਨਾਲ ਅੱਜ ਵੀ ਮਰ ਗਿਆ, ਕੱਲ ਵੀ ਮਰ ਗਿਆ। ਤੂੰ ਤਾਂ ਮੇਰੇ ਨਾਲ ਉਦੋਂ ਹੀ ਮਰ ਗਿਆ ਸੀ ਜਦੋਂ ਤੇਰਾ ਨਿਕਾਹ ਹੋਇਆ ਉਸ ਘਰ 'ਚ। ਮੇਰੇ ਜਨਾਜ਼ੇ ਨੂੰ ਹੱਥ ਨਹੀਂ ਲਾਉਣਾ, ਮੈਂ ਮਰ ਗਿਆ। ਤੂੰ ਮੇਰੇ ਜਨਾਜ਼ੇ ਤੇ ਨਹੀਂ ਆਉਣਾ, ਸਮਝ ਆ ਗਈ ਨਾ? ਤੈਨੂੰ ਕੋਈ ਵੀ ਦੱਸੇ ਮੈਂ ਮਰ ਗਿਆ, ਤੂੰ ਮੇਰੇ ਘਰ ਨਾ ਵੜੀ, ਮੈਂ ਤੈਨੂੰ ਦੱਸਾਂ। ਓਏ ਤੂੰ ਮੇਰੇ ਲਈ ਹੁਣੀ ਮਰ ਗਿਆ, ਹੋਰ ਕਦੋਂ ਮਰਨਾ ਤੂੰ? ਰੱਬਾ ਐਤਕੀ ਨਾ ਮੈਨੂੰ ਮਿਲੇ ਹੁਣ ਇਹ ਹੈ ਤੇ ਮਿਲਣਾ ਹੀ ਨਹੀਂ। ਮੈਂ ਚੱਲਿਆ 12 ਨੰਬਰ ਗਲੀ ਦੇ ਵਿੱਚ, ਸੋਹਣੇ ਮਕਾਨ ਦੇ ਵਿੱਚ। 12 ਨੰਬਰ ਗਲੀ ਤੇ 13 ਨੰਬਰ ਗਲੀ ਤੇ 14 ਨੰਬਰ ਗਲੀ, ਨੰਬਰਾਂ ਵਾਲੀਆਂ ਬੁੱਢੀਆਂ ਤੇਰੇ ਕੋਲ। ਅੱਛਾ ਬੰਦ ਮੇਰਾ ਸਮਾਨ, ਮੈਂ ਨਿਕਲਦਾ ਵੇਖ ਕਿਦਾਂ ਚੱਲਾਂ। ਤੇਰੀ ਮਕਾਨ ਕਰਨ ਚੱਲਾਂ। ਹਾਂ ਤੇਰੀ ਮਕਾਨ ਕਰਨ ਚੱਲ। ਹੈਲੋ ਭਾਜੀ ਜੀ ਬਾਬੂ ਜੀ। ਸਲਾਮ ਅਲੈਕੁਮ ਭਾਜੀ। ਵਾਲੇਕੁਮ ਸਲਾਮ। ਆ ਯਾਰ ਆ 12 ਨੰਬਰ ਗਲੀ ਤੱਕ ਜਾਣਾ ਸੀ। 12 ਨੰਬਰ ਗਲੀ? ਹਾਂਜੀ ਭਾਜੀ। ਸੇਲਾਬਾਦ? ਹਾਂਜੀ ਚਲੇ ਜਾਂਦੇ ਭਾਜੀ। ਕਿੰਨੇ ਪੈਸੇ ਭਰਾਵਾ? 300 ਰੁਪਏ ਦੇ ਦਿਓ ਭਾਜੀ। 300 ਰੁਪਇਆ? ਜੀ ਭਾਜੀ। ਉਹ ਭਾਵੇਂ ਨਾ ਤੇ ਹੈਗਾ ਸੇਲਾਬਾਦ ਕਿਤੇ 12ਵੀਂ ਗਲੀ ਆ, 9ਵੀਂ ਜਾਪਾ ਰਹਿੰਦੇ, 3 ਗਲੀਆਂ ਦਾ ਫਰਕ ਆ ਜੀ। ਉਹ ਵੀਰੇ ਗੈਸ ਬਹੁਤ ਮਹਿੰਗੀ ਹੋਈ। ਤੇ ਤੂੰ ਪੈਟਰੋਲ ਤੇ ਲੈ ਜਾ। ਉਹ ਵੀ ਮਹਿੰਗੀ ਆ। ਆਪਾਂ ਕਿਹੜਾ ਉੱਡ ਕੇ ਜਾਣਾ ਯਾਰ, ਵੀ ਗੈਸ ਪੈਟਰੋਲ ਤੇ ਚੱਲਦੇ ਆ ਆਪਾਂ। ਤੇਰੀ ਮਿਹਰਬਾਨੀ ਕਿ ਪਿਆਰ ਮੁਹੱਬਤ ਕਰ ਯਾਰ, ਪਹਿਲੇ ਮੈਂ ਬੜਾ ਟੈਨਸ਼ਨ ਚ। ਤੇਰੀ ਮਿਹਰਬਾਨੀ। 20 ਘੱਟ ਦੇ ਦੀ, ਮੈਂ ਵੀਰੇ ਆਹੀ ਕਰ ਸਕਦਾ। ਹੈ 20 ਘੱਟ ਦੇ ਦੀ। ਮੈਂ ਮਤਲਬ ਦੇਖੋ ਕੁਕੜਾਂ ਦੇ ਪੰਜੇ ਲਏ ਆ ਵੀ 20 ਕਾਹਦੇ ਘੱਟ ਕਰਨੇ ਆ? ਰੁਪਈਆ 150 ਬਹੁਤ ਆ ਭਾਈ। ਆ ਤੇ ਹੈਗਾ ਰੋਜ਼ ਚਾਹੀਦਾ, ਅਸੀਂ ਇੰਨਾ ਸਫਰ ਨਹੀਂ ਹੈਗਾ। 150 ਕਾਹਦਾ ਇਹ ਹਟ ਜਾ, ਪਰ 150 ਕੀ ਹੈ? ਐਸਾ ਕੰਮ ਕਿਤੇ ਬਾਜ਼ਾਰ ਫਿਰੇ ਤੁਰੇ ਨਹੀਂ, ਮਹਿੰਗਾਈ ਕਿੱਥੇ ਪਹੁੰਚ ਗਈ। ਬਾਜ਼ਾਰ ਕਿਉਂ ਫਿਰਨਾ? ਮੇਰਾ ਆਪਣਾ ਘਰ ਵਾ, ਮੈਂ ਬਾਜ਼ਾਰ ਪਾਗਲ ਆ ਮੈਂ ਫਿਰੀ ਜਾਵਾਂ? ਉਹ ਨਹੀਂ ਵੀਰੇ ਮਹਿੰਗਾਈ ਵਾਲੋ ਕਹਿਣਾ, ਗੱਲ ਸਮਝੀ ਨਹੀਂ ਮਹਿੰਗਾਈ ਲੋਕਾਂ ਨੇ ਕੀਤੀ, ਸਜ਼ਾ ਮੈਨੂੰ ਕਿਉਂ ਦੇਣੇ ਆ? 150 ਬਹੁਤ ਆ ਯਾਰ। ਤੈਨੂੰ ਬਹੁਤ ਲੱਗਦਾ ਨਾ, ਮੈਨੂੰ ਨਹੀਂ ਨਾ ਬਹੁਤ ਲੱਗਦਾ। ਤੇ ਥੋੜੇ ਲੈ ਲਾ, 100 ਲੈ ਲਾ ਤੂੰ ਫਿਰ। ਉਹ ਮੈਂ ਤੇਰੇ ਕੋਲ ਕੱਲ ਹੀ 100 ਲੈ ਲ, ਮੈਂ ਧਾਰਾ ਲੈਣਾ ਤੇਰੇ ਕੋਲ। ਆਪਾਂ ਜਾਣ ਦੀ ਕਰਨੀ ਆ ਬਈ, ਉਥੋਂ ਮੈਂ ਕਿਹੜਾ ਵਾਪਸ ਆਉਣਾ ਤੇਨਾਂ, ਮੈਂ ਉੱਥੇ ਹੀ ਰਹਿਣਾ ਬਾਅਦ ਚ। ਉਹ ਵੀਰੇ ਤੇਰੀ ਮੇਰੀ ਕਿਹੜਾ ਬਹਿਸ ਬਣਦੀ ਹੈ ਕੋਈ? ਦੇਖ ਲੈ ਤੇਰਾ 280 ਦਿਲ ਮੰਨਦਾ ਠੀਕ ਆ, ਨਹੀਂ ਤਾਂ ਕਿਸੇ ਹੋਰ ਨੂੰ ਉਹ ਦਿਲ ਤੇ ਮੇਰਾ 500 ਚ ਵੀ ਮੰਨਦਾ, ਲੇਕਿਨ ਇੰਨੇ ਬੰਦੇ ਨਹੀਂ ਨਾ ਤੇਰੇ। ਤੇਰੀ ਮਿਹਰਬਾਨੀ ਆ। ਤੂੰ ਮੇਰਾ ਕੀ ਜਿਹਾ ਕਿਸੇ ਹੋਰ ਮਾੜੇ ਬੰਦੇ ਕੋਲੋਂ ਵੀ ਬਹੁਤੇ ਮੰਗੇਗਾ। ਅੱਛਾ ਤੂੰ ਵੀ ਪਹਿਲੇ ਰਕਸ਼ਾ ਚਲਾਉਂਦਾ ਰਿਹਾ ਵੀ ਇੰਨੇ ਨਹੀਂ ਬਣਦੇ? ਉਹ ਨਹੀਂ ਭਾਜੀ, ਆਉਂਦੇ ਜਾਂਦੇ ਰਹੀਦਾ, ਸਾਨੂੰ ਪਤਾ ਕਿੰਨੇ ਪੈਸੇ ਬਣਦੇ ਆ।
ਹਜੇ ਉਤੋਂ ਦੀ ਨੀ ਜਾਣਾ ਪੈਂਦਾ, ਉਹ ਸੜਕ ਬਣ ਗਈ ਹੈ, ਤੁਹਾਨੂੰ ਨੁੱਕਰ ਮੁੰਡਾ ਮੈਂ ਤੇ ਸਾਹਮਣੇ ਉਹ 12 ਨੰਬਰ ਗਲੀ ਦਿਖਾਉਂਦਾ ਹੀ ਤੇ ਜੀ। ਤੂੰ ਪੈਦਲ ਹੀ ਨਿਕਲ ਜਾ ਮੇਰਾ ਵੀਰ। ਉਹ ਨਹੀਂ ਭਾਈ ਨੇ ਰਕਸ਼ੇ ਤੇ ਜਾਵਾਂਗਾ, ਟੌਰ ਹੋ ਜਾਏਗਾ, ਔਰ ਨਾਲੇ ਥੋੜਾ ਜਿਹਾ ਸਮਾਨ ਆ ਤੇ ਚੱਲ ਉਹ ਵਿੱਚ ਰੱਖ ਕੇ ਤੇਰਾ ਬੰਦਾ, ਵੀਰੇ ਇਹ ਤੈਨੂੰ ਪਤਾ ਰਕਸ਼ਾ ਲਾੜਾ ਹੈਗਾ। ਸਮਾਨ ਦਾ ਕੋਈ ਰੌਲਾ ਨਹੀਂ, ਉਹ ਤਾਂ ਰੱਖ ਲਾ, ਲੇਕਿਨ ਵੀਰੇ ਪੈਸੇ ਨਹੀਂ ਲੱਗਣੇ। ਕਿੰਨੇ? 280। ਉਹ ਯਾਰ ਟਿੱਕੀ ਆ, ਮਰੀਜ਼ ਹੋਇਆ 280 ਪਿੰਡ ਦਾ, ਤੂੰ ਕਿਹੜੀ ਗੱਲੋਂ ਉਨੇ ਹੀ ਲੈਣੇ ਆ, ਕੋਈ ਘੱਟ ਕਰ ਲੈ, ਕਿਹੜੀ ਗੱਲ ਆ ਯਾਰ। 250 ਰੁਪਇਆ ਦੇਣਾ ਠੀਕ, ਨਹੀਂ ਤਾਂ ਕਿਸੇ ਹੋਰ ਨੂੰ ਮੇਰਾ ਵੀਰ ਲੈ ਲਾ। ਹੋਰ ਨੂੰ ਕਿਸੇ ਨੂੰ ਕਿਉਂ ਦੇਣਾ? ਉਹਨੂੰ ਕਿਉਂ ਦੇਣਾ ਮੈਂ ਯਾਰ? ਉਹਨੂੰ ਕਿਤੇ ਜਾਣਾ ਮੈਂ ਦੇਣਾ ਯਾਰ, ਉਹ ਕਿਸੇ ਹੋਰ ਨੂੰ ਕਿਉਂ ਦੇਣੇ ਮੈਂ? ਹੈ ਫਿਰ 250 ਦੇ ਦੇ, ਤੇਰਾ ਦਿਲ ਮੰਨਦਾ। ਉਹ ਪਹਿਲਾਂ ਹੀ ਦੇ ਦੇਵਾਂ, ਪਹਿਲਾਂ ਉਹਦੇ ਜਗ੍ਹਾ ਮੁਕਾਮ ਤੇ ਪਹੁੰਚੇਗਾ ਤੇ ਫੇਰ ਹੀ ਦੇਵਾਂ, ਪਹਿਲਾਂ ਫੜਾ ਦੇਵਾਂ ਤੈਨੂੰ। ਬੈਠੋ ਬਾਬੂ ਜੀ, ਚੱਲੀਏ। ਉਹ 1 ਮਿੰਟ ਰੁਕ, ਚੱਲਦੇ ਮੈਂ ਸਮਾਨ ਲੈ ਆਵਾਂ। ਲਿਆਓ ਭਾਜੀ। ਸਿਆਪਾ ਮੁਕਾ ਹੀ ਦੇਣਾ, ਆਹ ਕੁੱਤੀ ਚੀਕਾ ਮੁਕਾ ਹੀ ਦੇਣਾ, ਮੈਂ ਮੁਕਾ ਦੇਣਾ ਸਿਆਪਾ ਅੱਜ ਮੈਂ। ਰੱਖੋ ਬਾਬੂ ਜੀ। ਆ ਕਾਰ ਕਾ ਖੋਲ ਯਾਰ, ਖੋਲ ਯਾਰ, ਬੂਹਾ ਖੋਲੀ ਜਾਂਦਾ, ਬੈਗ ਹੀ ਫੜ ਲਾ, ਬੈਗ ਹੀ ਫੜ ਲਾ, ਕੰਮ ਨੂੰ ਤੇਰਾ ਵੀ ਦਿਲ ਨਹੀਂ ਕਰਦਾ ਲੱਗਦਾ। ਲਓ ਭਰਾਵਾ ਲਿਆ, ਚਲੋ ਆ ਜਾ ਭਾਜੀ। ਓਏ ਥੋੜਾ ਜਿਹਾ ਸਮਾਨ ਹੋਰ ਆ ਭਾਈ, ਲੈ ਆ ਜਾਓ ਜਲਦੀ ਆ ਜਾਓ ਜਰਾ। ਓਕੇ ਬਾਬੂ ਜੀ ਆ ਜਾਓ। ਆ ਫੜ, ਆ ਉੱਥੇ ਰੱਖ, ਤਾਂ ਮੈਨੂੰ ਹੀ ਕੈਚ ਕਰਾਈ ਜਾਣ ਡੇ। 2 ਮਿੰਟ ਆ ਜਾਓ, ਮੈਂ ਤਾਂ ਕਹਿੰਦਾ ਥੋੜਾ ਜਿਹਾ ਸਮਾਨ ਹੋਰ ਹੈ ਜਰਾ, ਮਿਹਰਬਾਨੀ ਆ ਜਾਓ। ਅੰਦਰ ਕੋਈ ਹੈ ਤੇ ਨਹੀਂ? ਅੰਦਰ ਕੋਈ ਹੁੰਦਾ ਤੈਨੂੰ ਲੈ ਕੇ ਜਾਂਦਾ, ਕੋਈ ਨਹੀਂ, ਆ ਜਾਓ, ਆ ਜਾ ਰਕਸ਼ਾ ਲੈਣ ਤੇ ਲਾ ਕੇ ਪਹਿਲਾਂ ਮਾਰ ਲਾ ਕੇ ਤੇ ਜਲਦੀ ਆ ਭਾਈ ਆ ਜਾ। ਉਹ ਵੀਰੇ ਅੰਦਰ ਕੁੱਤਾ ਤਾਂ ਨਹੀਂ? ਉਹ ਭਾਈ ਜੇ ਹੋਏਗਾ ਕਿਹੜਾ ਤੇਰੇ ਨਾਲ ਤਕੜਾ ਹੋਣਾ, ਤੂੰ ਤਾਂ ਲਈਆਂ ਮੱਤ ਬੱਜੀ ਵੀ ਐਡੇ ਅੱਛੇ ਘਰਾਂ 'ਚ ਕੁੱਤਾ ਰੱਖਦਾ ਕੋਈ। ਅੰਦਰ ਆ ਜਾ ਮੇਰਾ ਵੀਰ। ਭਾਈ ਆ ਨਾ ਅੰਦਰ ਕੋਈ ਬੀਬੀ ਤਾਂ ਨਹੀਂ ਹੈਗੀ? ਉਹ ਨਹੀਂ ਭਾਈ, ਬੀਬੀ ਕੀ ਹੋ ਗਈ ਆ, ਬੀਬਾ ਹੀ ਅੰਦਰ। ਆ ਜਾ ਮੇਰਾ ਵੀਰ, ਆ ਤੈ ਲਾ, ਆ ਕੱਪੜੇ ਨੂੰ ਤੈ ਲਾ, ਆਪਾਂ ਆ ਤੈ ਲਾ, ਇਹਦੀ ਤੈ ਲਾ, ਓਏ ਜਲਦੀ ਤੈ ਲਾ ਮੇਰਾ ਵੀਰ, ਸਹੀ ਤੈ ਲਾਈ ਸਹੀ। ਉਹ ਜਲਦੀ ਕਰ ਭਾਈ, ਤੂੰ ਵੀ ਨਕੰਮਾ ਹੀ ਲੱਗਦਾ ਮੈਨੂੰ, ਮੇਰੇ ਭਰਾ ਤਰ੍ਹਾਂ ਨਕੰਮਾ ਹੀ ਲੱਗਦਾ ਤੂੰ ਵੀ ਮੈਨੂੰ। ਜਲਦੀ ਕਰ, ਜਲਦੀ। ਓਏ ਇੰਨਾ ਸਾਹ ਜਿਹੜੇ ਅੰਦਰ ਧਮਾਲ ਪਾਉਂਦੇ ਰਹੇ। ਉਹ ਧਮਾਲਾਂ ਨਹੀਂ, ਧਮਾਲਾਂ ਤੇ ਪੈਣਗੀਆਂ ਖਾਨਦਾਨ ਦੀਆਂ, ਹੁਣ ਧਮਾਲਾਂ ਪੈਣਗੀਆਂ ਖਾਨਦਾਨ। ਉਹ ਕਿਹੜੇ ਖਾਨ ਦਾ ਹੀ ਧਮਾਲਾ ਪਾਉਣਾ ਫਿਰਦਾ ਤੂੰ? ਮੈਂ ਕਹਿੰਦਾ ਇਮਲੀ ਮੇਰੇ ਮੂੰਹ ਨਾ ਲੱਗੀ ਮੇਰੇ। ਤੂੰ ਕੌਣ ਆ ਭਾਈ? ਓਏ ਮੈਂ ਲਿਆਂਦਾ ਰਕਸ਼ੇ ਵਾਲਾ, ਚੱਲਾ ਮੈਂ ਭਾਈ ਮੈਂ ਰਕਸ਼ੇ ਵਾਲਾ ਓਏ 1 ਮਿੰਟ ਉਹ ਗੱਲ ਸੁਣ ਲੈ, ਮੇਰਾ ਭਰਾ ਹੈਗਾ ਰਕਸ਼ੇ ਵਾਲਾ ਪਿਛਲੇ ਕਮਰੇ 'ਚ ਕੀ ਕਰਨ ਡਿਆ? ਓਏ ਆ ਸਮਾਨ ਚੁੱਕਣਾ, ਮੈਂ ਚੱਲਾਂ ਇਥੋਂ। ਉਹ ਸਮਾਨ ਆਪਣਾ ਚੁੱਕੀ, ਆਪਣੀ ਭਰਜਾਈ ਨਾਲ ਚੁੱਕ ਕੇ ਲੈ ਜੀ ਸਮਾਨ ਵਿੱਚੋਂ। ਮੈਂ ਕਿੱਧਰ ਚੱਲਾਂ ਤੂੰ? ਉਹ ਤੇ ਚੱਲ, ਪਰੇ ਚੱਲ। ਮੈਂ ਸਮਾਨ ਦਾ ਧਿਆਨ ਰੱਖਣਾ, ਮੈਂ ਦੇਖਦਾ ਕੀ ਚੁੱਕਦਾ ਤੂੰ। ਅੱਛਾ ਭਾਈ ਗੱਲ ਸੁਣ, ਉਹ ਰਕਸ਼ੇ ਦੀ ਸਟੱਪਣੀ ਖੋਲ ਲੈਣਾ ਤੂੰ? ਹਾਂਜੀ ਮੈਂ ਖੋਲ ਲੈਣਾ। ਲੈ ਤੇਰਾ ਭਲਾ ਹੋਵੇ ਤੇ ਕੋ ਰੈਂਚ ਹੋਣਾ। ਆ ਬੈੱਡ ਤੇ ਖੋਲ ਬੈੱਡ ਖੋਲ। ਹਾਂਜੀ, ਤੇ ਇਹਨੂੰ ਹੱਥ ਪਵਾ, ਪਹਿਲਾਂ ਇਹਨੂੰ ਹੱਥ ਪਵਾ, ਬੈੱਡ ਬਾਅਦ ਚ ਖੋਲਾਂਗੇ। ਉਹ ਭਰਾਵਾ ਤੁਸੀਂ ਹੱਥ ਪਵਾ ਦਿਓ, ਤੁਹਾਡਾ ਭਰਾ ਵਾ ਉਹ ਕਿਹੜਾ ਭਰਾ ਨਹੀਂ ਰਹੇ, ਭਰਾ ਨਾਗ ਬਣ ਗਏ, ਕਾਲੇ ਨਾਗ। ਭਰਾ ਨਾਗ ਬਣ ਗਏ ਆ, ਸਿਰਫ 8000 ਬਿੱਲ ਜ਼ਿਆਦਾ ਆਇਆ, ਭਰਾ ਨਾਗ ਬਣ ਗਏ ਆ। ਤੇ ਕਿਉਂ ਭਰਦਾ ਨਹੀਂ? ਆਹੀ ਰੋਲੇ ਪਾ ਕੇ ਤੂੰ ਅੱਗੇ ਵੀ ਇਹਦੇ ਮਹੀਨਾ ਲਗਾ ਲਿਆ। ਇਹਨੂੰ ਹੱਥ ਪਵਾ, ਮੈਂ ਰਹਿਣਾ ਹੀ ਨਹੀਂ ਭਾਜੀ ਉੱਤੇ ਲੈ ਜਾਣਾ ਵਾ। ਉਹ ਨਹੀਂ ਭਾਈ, ਮੈਂ ਮਕਾਨ ਛੱਡਣ ਲੱਗਾ, ਰਕਸ਼ੇ 'ਚ ਰੱਖਣਾ ਚੁੱਕ। ਮੈਂ ਦੱਸਦਾ ਕਿੱਥੇ ਲੈ ਜਾਣਾ ਇਹਨੇ, ਕੱਢ ਬਾਹਰ, ਮੈਂ ਹੱਥੀ ਕਰਦਾ ਤੇਰਾ। ਚੱਲ ਆ ਜਾ, ਹੌਲੀ ਰੱਖੀ, ਭੰਨ ਨਾ ਦਈ ਤੂੰ ਮੇਰੇ ਹਿੱਸੇ ਦਾ ਸਮਾਨ ਭੰਨਦਾ। ਆ ਜਾ ਭੰਨ ਦਿੰਨਾ ਮੈਂ ਤੇਰਾ ਸਮਾਨ। ਚੁੱਕ ਹੋਰ ਕੀ ਚੁੱਕਣਾ? ਭਾਈ ਮੂੰਹ ਕੀ ਵੇਖੀ ਜਾਣਾ, ਤੇਰੇ ਘਰ ਕਦੀ ਲੜਾਈ ਨਹੀਂ ਹੋਈ। ਚੱਲ ਮੇਰਾ ਵੀਰ ਚੁੱਕ ਯਾਰ, ਚੁੱਕ ਮਿੰਟ ਲਾ, ਚੁੱਕ ਜਲਦੀ ਕਰ। ਜਾ ਓਏ ਦਈ ਰਹੇ ਭਰਾ ਫੜਾ ਵੀ ਰੋਕਣਾ, ਸਿਰਫ ਚੁੱਕੋ। ਭਰਾ ਨਹੀਂ ਰਹੇ, ਭਰਾ ਦੇ ਮੰਗਣ ਲੱਗ ਪਏ ਤੇ ਭਰਾ ਨਹੀਂ ਰਹੇ। 3 ਭਰਾ ਉਹ ਮਰੇ ਹੀ ਸਮਝੀ ਆਈ ਤੋਂ। ਚੁੱਕ ਆਇਆ ਸੋਫਾ, ਚੁੱਕ ਚੱਲ ਚੁੱਕ ਨਿਕਲ ਚਲੋ, ਸ਼ਾਬਾਸ਼। ਭਰਾ ਨਹੀਂ ਰਹੇ। ਓਏ ਭਰਾਵਾ ਇੰਨਾ ਸਮਾਨ ਇਕੱਠਾ ਕਰੀ ਜਾਂਦੇ ਆ, ਆ ਲਿਜਾਣਾ ਕਾਤੇ ਆ? ਆਪਾਂ ਰਕਸ਼ੇ ਤੇ ਲੈ ਕੇ ਜਾਣਾ, ਉਹ ਮੇਰੇ ਨਾਲ ਕੋਈ ਜੀ ਤੋੜਨਾ, ਮੈਂ ਇੰਨਾ ਤੁਸੀਂ ਜੇਜ ਇਕੱਠਾ ਕਰ ਲਿਆ। ਓਏ ਜੀ ਮੈਂ ਕਿਉਂ ਜਾਣਾ ਤੇਰੇ ਨਾਲ? ਹੋਰ ਤੇਰਾ ਜੀ ਲੱਗ ਜਾਣਾ ਜਦੋਂ ਮੈਂ ਜਾਣਾ ਤੇਰੇ ਨਾਲ। ਉਹ ਸੋਫਾ ਵਾ ਉਧਰ ਚੱਲ, ਉਹ ਸੋਫਾ ਵਾ ਤੇ ਆ ਬੈੱਡ ਵਾ, ਸਿਰਫ 2 ਛਾਵਾਂ ਚੁੱਕਣੀਆਂ, ਬਾਕੀ ਮੇਰੀਆਂ ਵਾ। ਬਾਕੀ ਚੱਲ ਜਾ ਮਿੰਡਲਾ, ਕਿੱਥੇ ਚੱਲਦੇ? ਸਾਈਡਾਂ ਚਕਾਉਂਦੇ ਆ, ਵੱਡਾ ਸੋਫਾ ਨਹੀਂ ਦੇਣਾ, ਇਹ ਵੀ ਮੇਰੇ ਪੈਸਿਆਂ ਦਾ। ਜਿਹੜਾ ਵੱਡਾ ਵਾ ਉਹਨੇ ਵੱਡਾ ਸੋਫਾ ਵੀ ਰੱਖਣਾ ਵਾ। ਚੁੱਕ ਸਮਾਨ ਆਪਣਾ। ਭਰਾਵਾ ਹੱਥ ਤਾਂ ਕਰ ਲੈਣਾ ਦੋਨੇ। ਹਾਂਜੀ ਆ ਪੱਖਾ ਖੋਲ ਮਿੰਟ। ਓਏ 1 ਮਿੰਟ ਭਰਾਵਾ, ਮੈਨੂੰ ਪਹਿਲੇ ਦੱਸੋ ਤੁਹਾਡੇ ਚੋਂ ਵੱਡਾ ਕੌਣ ਆ? ਮੈਂ ਵੱਡਾ, ਮੈਂ ਬਗੈਰ ਦਾ ਨਹੀਂ ਪੁੱਛਿਆ, ਉਮਰ ਚੋਂ ਪੁੱਛਿਆ ਮੈਂ ਕੌਣ ਵੱਡਾ। ਉਮਰ ਚ ਮੈਂ ਵੱਡਾ ਵਾ, ਬਗੈਰ ਦੀ ਚੇ ਆ ਕਿ ਉਹ ਯਾਰ ਮੈਂ ਵੱਡਾ। ਆ ਵੇਖ ਮੇਰੇ ਧੌਲੇ ਧੋਲੇ ਨਾ ਦਿਖਾ। ਚੱਲ ਨਿਕਲ, ਚੱਲ ਤੂੰ ਵੀ ਚੱਲ ਬਾਹਰ।
ਚੁੱਕੋ ਸਮਾਨ। ਓਏ ਆਰਾਮ ਨਹੀਂ ਕਰਨਾ, ਸਮਾਨ ਚੁੱਕਣਾ। ਅੱਛਾ ਗੱਲ ਸੁਣ ਮੇਰੀ ਭਰਾਵਾ, ਗੱਲ ਸੁਣ। ਇਹ ਜਿਹੜੀ ਇੰਨੀ ਕੁ ਚੀਜ਼ ਜਿਹੜੀ ਥੱਬਾ ਭਰ ਕੇ ਚੁੱਕ ਲੈਣਾ, ਆ ਵੇਸਣ ਖੋਲ ਅੰਦਰ ਜਾ ਕੇ। ਉਹ ਵੇਸਣ ਬਾਥਰੂਮ ਦਾ ਵੇਸਣ, ਤੂੰ ਅੰਦਰ ਪਕੌੜੇ ਕੱਢਣ ਡਿਆ ਵੇਸਣ ਨਾਲ ਹੈ ਨਹੀਂ ਹੱਥੋਂ ਨਾਲ ਖੋਲਣਾ ਵੇਸਣ। ਮੈਂ ਆਪਣੇ ਪੈਸਿਆਂ ਦਾ, ਮੈਂ ਉਹ 11,000 ਦਾ ਲਾਇਆ ਉੱਥੇ ਪੂਰਾ ਟੂਟੀ ਵੇ ਕਿੱਡੀ ਸੋਹਣੀ, ਉਹ ਨਹੀਂ ਮੈਂ ਛੱਡਿਆ। ਉਹ ਵੇਸਣ ਵਾਲਾ ਕੰਮ ਇਹਨੂੰ ਸਾਈਦਾ, ਮੈਂ ਇਹਨੂੰ ਭੇਜ ਅੰਦਰ। ਓਏ ਮੈਂ ਇਸ ਘਰ ਦਾ ਮਾਲਕ ਆ, ਚੁੱਕ ਸਮਾਨ, ਨਿਕਲ ਬਾਹਰ ਇਥੋਂ। ਚੱਲ ਮਾੜਾ ਬਗੈਰਤ ਜਿਹਾ ਆਦਮੀ ਅੱਜ 8,000 ਰੁਪਇਆ ਬਿੱਲ ਵੱਧ ਮੰਗ ਲਿਆ ਇਹਦੇ ਕੋਲੋਂ, ਘਰ ਛੱਡਣ ਦੀਆਂ ਗੱਲਾਂ ਕਰਨ ਲੱਗ ਪਿਆ। ਮੇਰਾ ਕੱਖ ਨਹੀਂ ਰਹਿ ਗਿਆ। ਮਰ ਗਿਆ ਤੂੰ ਮੇਰੇ ਵੱਲੋਂ, ਮਰ ਗਿਆ। ਓਏ ਇਹਨਾਂ ਦੇ ਭਰਾ ਹੁੰਦੇ ਵੇ, ਇਹਨੇ ਰਕਸ਼ੇ 'ਚ ਲੈ ਕੇ ਛੱਡ ਕੇ ਜਾਣਾ। ਉਹ ਤੂੰ ਤਾਂ ਮੈਨੂੰ ਇੱਥੇ ਹੀ ਛੱਡਤਾ, ਉਹਨੇ ਮੈਨੂੰ ਉੱਥੇ ਤੱਕ ਛੱਡ ਗਿਆ। ਤੂੰ ਪਿਛਲੀ 7 ਤਰੀਕ ਦਾ ਮਰਿਆ ਵਾ ਮੇਰੇ ਵੱਲੋਂ, ਜਿੱਦਣ ਬਿੱਲ ਆਇਆ ਸੀ ਮੇਰੇ ਵੱਲੋਂ ਉਦੋਂ ਹੀ ਮਰ ਗਿਆ ਸੀ ਤੂੰ। ਜਦੋਂ ਘਰ ਦੇ ਕੰਮ ਸ਼ੁਰੂ ਹੁੰਦੇ, ਬਿੱਲ ਹੁੰਦੇ, ਤੇਰੇ ਨਖਰੇ ਸ਼ੁਰੂ ਹੋ ਜਾਂਦੇ, ਘਰ ਛੱਡਣ ਦੀਆਂ ਗੱਲਾਂ ਕਰਨ ਲੱਗ ਬਈ ਨਖਰੇ ਕਾਹਦੇ ਸ਼ੁਰੂ? ਉਹ ਮੱਥਾ ਕਿਉਂ ਫੜੀ ਜਾਂਦਾ? ਸਮਾਨ ਫੜ ਭਰਾਵਾ, ਸਮਾਨ ਫੜ। ਚੁੱਪ ਯਾਰ ਮੇਰੀ ਗੱਲ ਸੁਣ, ਮੈਂ ਤੂੰ ਤੇਰੇ ਵੀ ਤਾਂ 4 ਭਰਾ ਹੋਣਗੇ। ਉਹ ਮੇਰੇ 4 ਭਰਾ ਵਾ, ਤੁਸੀਂ ਮੈਨੂੰ ਲਾਟੂ ਜਿਹਾ ਬਣਾਤਾ, ਘਮਾਈ ਜਾਂਦੇ ਆ। ਯਾਰ ਘਰਾਂ 'ਚ ਬਿੱਲ ਆਉਂਦੇ, ਘਰਾਂ 'ਚ ਮਸਲੇ ਬਣਦੇ ਆ, ਕੌਣ ਹੱਲ ਕਰਦਾ? ਭੈਣ ਭਰਾ ਹੀ ਹੱਲ ਕਰਦੇ ਆ। ਇਹ ਭੈਣ ਭਰਾ ਵਾ, ਇਹ ਤਾਂ ਨਾਗ ਵਾ, ਇਹ ਤਾਂ ਸੱਪ ਵਾ, ਜਿਹੜਾ ਭੈਣ ਭਰਾ ਵਾਲੇ। ਸ਼ਰਮ ਕਰ ਲਾ। ਬਿੱਲ ਦੀ ਵਜ੍ਹਾ ਤੋਂ ਵੇਦ ਭੋਨੇ ਆ ਵੱਡੇ ਦਾ ਤੂੰ। ਸਭ ਤੋਂ ਛੋਟਾ ਵਾ, ਦੇਖ ਬੁੱਢੇ ਵਰਗੇ ਨੈਣ ਨਕਸ਼ ਹੋ ਗਏ ਇਹਦੇ, ਸਿਰਫ ਹਰਕਤਾਂ ਦੀ ਵਜ੍ਹਾ। ਆ ਤੁਹਾਡਾ ਰੋਲਾ ਪਤਾ ਨਹੀਂ ਕਦੋਂ ਮੁੱਕਣਾ, ਮੈਂ ਚੱਲਾਂ ਵੀਰੇ। ਬਈ ਤੂੰ ਕਿੱਥੇ ਜਾਣਾ? ਤੂੰ ਨਹੀਂ ਜਾਣਾ, ਤੇਰੀ ਮਿਹਰਬਾਨੀ, ਤੈਨੂੰ ਨਹੀਂ ਜਾਣ ਦੇਣਾ। ਆ ਸੋਫਾ ਤੇ ਤੂੰ ਆਪ ਸਮਝਦਾਰ ਬੰਦਾ ਵਾ। ਘਰਾਂ ਦੇ ਮਾਮਲੇ ਘਰ ਬਹਿ ਕੇ ਹੱਲ ਕਰਨੇ ਚਾਹੀਦੇ ਆ। ਬੁੱਢੀਆਂ ਮਾਪਿਆਂ ਦੇ ਛੱਡ ਕੇ, ਸਹੁਰਿਆਂ ਦੇ ਮੁੱਢੀ ਛੱਡ ਕੇ ਆਇਆ, ਪਹਿਲਾਂ ਹੁਣ ਆਣ ਕੇ ਘਰ 'ਚ ਰੌਲਾ ਪਾ ਲਿਆ। ਤੁਸੀਂ ਹੱਲ ਕਰੋ ਆਪਣੇ, ਮੈਨੂੰ ਤੇ ਜਾਣ ਓਏ ਦਿਓ। ਯਾਰ ਬੈ ਤਾਂ ਸਹੀ ਯਾਰ, ਤੂੰ ਅੱਛਾ ਗੱਲ ਸੁਣ, ਜਦੋਂ ਰਕਸ਼ੇ ਦਾ ਇੰਜਨ ਖੋਲਦਾ ਵਾ, ਸਾਰੇ ਸਪੇਅਰ ਪਾਰਟ ਇਕੱਠੇ ਕਰ ਲੈਣਾ। ਉਹ ਕਿਚਨ 'ਚ ਵੜ ਕੇ ਭਾਂਡੇ ਇਕੱਠੇ ਕਰੋ। ਓਏ ਮੇਰੀ ਗੱਲ ਸੁਣ, ਤੂੰ ਸਾਰੇ ਤੁਸੀਂ ਭੈਣ ਭਰਾ ਰਲ ਕੇ ਕੋਈ ਤਾਂ ਸਲਾਹ ਕਰਦੇ ਹੀ ਹੋਵੋਗੇ। ਇਹ ਨਹੀਂ ਕਰਦਾ ਸਾਡੇ ਨਾਲ। ਇਹ ਥੱਲੇ ਲੱਗਾ ਇਹਦੇ ਵਿਆਹ ਤੇ ਖਰਚੇ ਮੈਂ ਕੀਤੇ, ਬਲੀਮਾ ਇਹਦਾ ਮੈਂ ਕੀਤਾ, ਮਕਲਾਵੇ ਇਹਦੇ ਮੈਂ ਲੈ ਕੇ ਆਇਆ। ਅੱਜ ਮੈਨੂੰ 8,000 ਰੁਪਇਆ ਬਿੱਲ ਆਇਆ, ਅੱਖਾਂ ਦਿਖਾ ਕੇ ਸਮਾਨ ਚੁੱਕਣ ਲੱਗ ਪਿਆ। ਇਹ ਤੀਜੀ ਚੌਥੀ ਹਰਕਤ ਕੀਤੀ ਹੈ ਇਹਨੇ। ਮੈਂ ਜਿੰਨੀ ਵਾਰੀ ਇਹਨੂੰ ਵਿਆਹਾਂ ਤੇ ਲੱਗਿਆ, ਉੱਥੇ ਸਲਾਮੀਆਂ ਵੀ ਮੈਂ ਕੋਲੋਂ ਪਾਈਆਂ, ਪਰ ਇਹਦੇ ਕੋਲੋਂ ਕੋਈ ਪੈਸਾ ਨਹੀਂ ਨਿਕਲਿਆ। ਮੇਰੇ ਨਾਲ ਜੰਜ ਤੇ ਗਿਆ ਵਾ, ਉੱਥੇ ਜਾ ਕੇ ਜੰਜ ਮੰਗਣ ਲੱਗ ਪਿਆ। ਕੋਈ ਇਹਦਾ ਤਰੀਕਾ ਵਾ? ਮੈਂ ਇਹਦੇ ਕੋਲੋਂ ਇੰਨਾ ਉਹ ਜਾਓ ਡੁੱਬੋ ਪਰੇ। ਵੀਰੇ ਗੱਲ ਪੂਰੇ 280 ਦੇਣੇ। ਮੈਂ 200 ਮੈਂ 480 ਵੀ ਨਹੀਂ ਲੈਣੇ। ਮੈਂ ਤੈਨੂੰ ਹੀ ਦੇਣੇ। ਇੱਥੇ ਬਹਿ, ਇਹਨੇ ਤਾਂ ਸਾਰੀਆਂ ਦੱਸੀਆਂ ਤੈਨੂੰ, ਮੈਂ ਵੀ ਦੱਸਾਂ। ਤੇਰੀ ਫੁੱਫੋ ਵੀ ਤਾਂ ਹੋਣੀ ਆ, ਤੇਰੀ ਮਾਸੀ ਵੀ ਤਾਂ ਹੋਣੀ ਆ। ਹੈਗੇ ਆ ਕਿ ਨਹੀਂ? ਮਾਮੇ ਹੈਗੇ ਆ, ਫੁੱਫੜ ਹੈਗੇ ਆ। ਭਰਾਵਾ ਰਿਸ਼ਤੇਦਾਰਾਂ ਦੇ ਤੂੰ ਜਾਣਾ ਕਿ ਨਹੀਂ ਜਾਣਾ? ਜਾਣਾ ਨਾ। ਇਹ ਨਹੀਂ ਜਾਂਦਾ ਹੈਗਾ। ਜੇ ਕੋਈ ਫੌਤਗੀ ਹੋ ਜਾਏ ਤਾਂ ਮੈਂ ਜਾਣਾ ਵਾ, ਜੇ ਕਿਤੇ ਕੋਈ ਵਿਆਹ ਸ਼ਾਦੀ ਆ ਤਾਂ ਮੈਂ ਜਾਣਾ। ਇਹ ਤਾਂ ਕਿਤੇ ਜਾਂਦਾ ਹੁੰਦਾ ਨਹੀਂ ਹੈਗਾ। ਹਰ ਰਿਸ਼ਤੇਦਾਰ ਇਹਨੂੰ ਤੂੰ ਗੱਲ ਕਰਨੀ ਹੈ ਨਾ, ਇਹਦੀ ਪੱਖੇ 'ਚ ਧੌਣ ਫਸਾ ਕੇ ਤੇ ਇੰਜ ਕਰਕੇ ਟੂਟੀ ਤੋਂ ਘੁੰਮਣਾ ਕਰਦਾ। ਜਦੋਂ ਤੇਰੀ ਗੱਲ ਹੋਵੇ ਐ ਧੌਣ ਘੁੰਮੇ। ਉਹ ਭਾਈ ਗੱਲ ਸੁਣ ਲਾ, ਇੰਨੇ ਬਿੱਲ ਮੈਂ ਜੁਰਮਾਨੇ ਭਰ ਤਾਰੇ। ਜਦੋਂ ਬਿੱਲ ਹੁੰਦਾ ਮੈਂ ਜੁਰਮਾਨਾ ਲਾ ਕੇ ਤਾਰਦਾ। 9,000 ਬਿੱਲ ਹੁੰਦਾ, 1,300 ਨਾਲ ਜੁਰਮਾਨਾ ਹੁੰਦਾ, ਉਹ ਮੈਂ ਭਰਦਾ। ਘਰ ਦਾ ਰਾਸ਼ਨ ਮੈਂ ਕਰਦਾ, ਇਹ ਕੁਝ ਵੀ ਨਹੀਂ ਕਰਦਾ। ਤੇਰੀ ਮਿਹਰਬਾਨੀ। ਅੱਛਾ ਮੇਰੀ ਗੱਲ ਸੁਣ, ਤੇਰੀ ਸਪੀਡ ਕਿੰਨੀ ਕਿ ਤੇਰੇ ਰਕਸ਼ੇ ਦੀ? ਉਹ ਸਪੀਡ ਮੇਰੀ ਬਹੁਤ ਆ। ਤੇ ਬਸ ਫੇ ਉਹ ਟੇਬਲ ਫੈਨ ਵੀ ਉੱਤੇ ਰੱਖਣਾ ਵਾ। ਓਏ ਇੱਕ ਮਿੰਟ ਭਰਾਵਾ, ਟੇਬਲ ਫੈਨ ਤੂੰ ਕਿਹੜੇ ਪਾਸੇ ਲਾਤਾ ਮੈਨੂੰ? ਆ ਮੈਂ ਡਾਲਾ ਲੈ ਕੇ ਆਇਆ ਬਾਹਰ। ਡਾਲਾ ਕੀ ਕਰਨਾ? ਡਾਲਾ ਇਹਨੇ ਨਹੀਂ ਜਾਣਾ, ਮੇਰਾ ਇਕੱਲੇ ਦਾ ਸਮਾਨ ਜਾਣਾ। ਆ ਬੈਠ ਖੋਲਣਾ ਤੂੰ ਆਪਾਂ। ਓਏ ਇੱਕ ਮਿੰਟ, ਮੈਂ ਨਹੀਂ ਬਹਿਣਾ ਓਏ। ਉਹ ਵੀਰੇ ਗੱਲ ਤਾਂ ਸੁਣ ਲੈ, ਪੂਰੀ ਗੱਲ ਤਾਂ ਰਕਸ਼ੇ 'ਚ ਸਾਡੇ ਬੈਠੇ ਸ਼ਰੀਕਾਂ ਰਹਿਣਾ। ਦੀ ਫੌਤਗੀ ਹੋਈ, ਠੀਕ ਆ, ਉੱਥੇ ਰੋਟੀ ਦੇਣੀ ਸੀ। ਜਿੱਦਣ ਰੋਟੀ ਦੇਣ ਦਾ ਟਾਈਮ ਆਇਆ, ਉਦੋਂ ਆਪਣੇ ਸਹੁਰਿਆਂ ਦੇ ਨਿਕਲ ਗਏ। ਸਹੁਰਿਆਂ ਤੋਂ ਪੈਸੇ ਲਿਆ ਕੇ ਦੇਣੇ ਸੀ ਮੈਂ। ਸਹੁਰਿਆਂ ਤੋਂ ਪੈਸੇ 7 ਦਿਨਾਂ ਬਾਅਦ ਲੈ ਕੇ ਆਇਆ, ਜਦੋਂ ਮੈਂ ਉਹਨਾਂ ਦਾ ਖਤਮ ਵੀ ਦਵਾਤਾ। ਮੇਰੀ ਗੱਲ ਸੁਣ ਭਾਈ, ਸਾਰੇ ਪਾਸੇ ਪੈਸੇ ਮੈਂ ਦਿੰਦਾ ਵਾ, ਇਹ ਤਾਂ ਕੁਝ ਵੀ ਨਹੀਂ ਕਰਦਾ ਹੈਗਾ। ਸਹੁਰਿਆਂ ਕੋਲ ਵੀ ਕਮੇਟੀਆਂ ਲੈ ਹੁਣ ਮੈਂ ਖਾਣੀਆਂ ਵਾ। ਅੱਕ ਕੇ ਸਮਾਨ ਚੁੱਕਣ ਲੱਗਾ, ਅੱਕ ਕੇ ਸਮਾਨ ਆਪੇ ਚੁੱਕਣਾ ਵਾ। ਗੈਸ ਦਾ ਬਿੱਲ ਵੀ ਆ ਗਿਆ, ਬਿਜਲੀ ਦਾ ਵੀ ਆ ਗਿਆ ਵਾ। ਕਿਤੇ ਕਿੰਨਾ ਕਾ ਆ ਗਿਆ? ਭਾਜੀ ਇਹ ਮੇਰੀ ਗੱਲ ਸੁਣ, ਤੈਨੂੰ ਗੱਲ ਦਾ ਪਤਾ ਹੀ ਨਹੀਂ ਹੈਗਾ। ਤੂੰ ਘਰ ਦੇ ਸਮਝੇ ਹਾਲਾਤ ਤੇ ਅੱਜ ਕੱਲ ਲੋਕੀ ਸਾਰੇ ਪੰਚਾਇਤਾਂ ਨਾਲ ਨਿਬੇੜਦੇ। ਮੈਨੂੰ ਇਸ ਚੀਜ਼ ਦਾ ਨਹੀਂ ਪਤਾ, ਮੈਂ ਇਹਦੇ ਨਾਲ ਜਾਣਾ। ਪਰ ਕੱਢ ਸੋਫਾ। ਬਬਲੂ ਬੁੱਢੀਆਂ ਲੱਭ ਜਾਂਦੀਆਂ, ਭਰਾ ਨਹੀਂ ਲੱਭਦੇ। ਮੈਂ ਇਹਦਾ ਨਾ ਲੱਭਣਾ ਵੀ ਨਹੀਂ। ਦਿਨੇ ਗਵਾਚ ਜਾਵੇਂ ਤੂੰ, ਮੈਂ ਤੈਨੂੰ ਨਾ ਲੱਭਾਂ। ਤੂੰ ਰਾਤ ਨੂੰ ਗੱਲ ਕਰ। ਮੇਰੀ ਗੱਲ ਸੁਣ ਲੈ, ਜੇ ਇੱਥੋਂ ਮੇਰੀਆਂ ਛਾਵਾਂ ਗਾਇਬ ਹੋਈਆਂ ਜਾਂ ਤੂੰ ਇੱਥੇ ਵਿਛੋੜਾ ਪਾਇਆ, ਲੋਕਾਂ ਨੂੰ ਲੱਗ ਪਤਾ ਜਾਣਾ ਵਾ। ਉਹ ਲੱਗ ਕਾਹਦਾ ਪਤਾ ਹੈ? ਤੇਰੇ ਮੱਥੇ ਲੱਗਣਾ। ਉਹ ਉੱਠ ਪੈ, ਤੂੰ ਚੁਗਲਖੋਰ ਕਿਦਾਂ ਗੱਲਾਂ ਸੁਣਾਉਂਦੇ ਆ। ਚੱਲ ਆ ਜਲਦੀ ਕਰ। ਆ ਤੂੰ ਲੈ ਜਾ ਤੈਨੂੰ ਬਾਹਰ ਕੱਢ ਬਾਹਰ। ਲੈ ਤੇਰੀ ਮਿਹਰਬਾਨੀ ਭਰਾਵਾ, ਇਹਨੂੰ ਖੋਲ ਲੈ ਜੇ ਖੋਲਦਾ ਹੀ। ਉਹ ਤੂੰ ਇੱਥੇ ਰੇੜੀ ਲਾ ਲਈ ਆ। ਗੱਲ ਸੁਣ ਮੇਰੀ, ਆ ਫ੍ਰਿਜ ਚੁੱਕਣੀ ਆ, ਇਹ ਖੋਲ ਕੇ ਚੁੱਕੇਗਾ ਜਾਂ ਨਹੀਂ ਚੁੱਕ ਲੇਗਾ? ਓਏ ਫ੍ਰਿਜ ਕਿਹਨੇ ਚੁੱਕਣੀ ਹੈ? ਇਹ ਤੂੰ ਚੁੱਕਣੀ ਹੈ। ਉਹ ਮੈਂ ਚੋਰ ਆ, ਮੈਂ ਚੁੱਕਣੀ ਹੈ। ਓਏ ਉਹ ਨਹੀਂ ਚੁੱਕਣੀ, ਤੂੰ ਇੱਕ ਪਾਸੇ ਚੁੱਕਣੀ, ਇੱਕ ਪਾਸੇ ਮੈਂ ਚੁੱਕਾ ਵੀ ਜਿਹੜਾ ਲਿਆਦਾ ਸੀ ਆਪਣਾ। ਚੁੱਕ, ਨਿਕਲੋ ਇੱਥੋਂ ਘਰੋਂ ਬਾਹਰ। ਲੈ ਜਾ ਸਮਾਨ ਇਹ ਵੀ ਆਪਣਾ। ਰਹਿਣ ਜਗ੍ਹਾ ਬੈਠ ਖੋਲ ਲੈ। ਤੇਰੀ ਮਿਹਰਬਾਨੀ। ਇਹਨੇ ਮੰਨ ਓਏ ਲਿਆ। ਆ ਦੇਖ ਓਏ, ਉਹ ਇੰਨਾ ਸਮਾਨ ਲੱਦੀ ਜਾਣ ਡਿਆ, ਕੀ ਗੱਲ ਨਾਨਕੀ ਛੱਕ ਭੇਜਣੀ ਕਿਤੇ? ਹੈਂ? ਆ ਰਕਸ਼ੇ ਚ ਆਉਣ ਵਾਲਾ ਸਮਾਨ ਆ, ਫ੍ਰਿਜ ਰੱਖ ਲਾ, ਗੱਦਾ ਰੱਖ ਲਾ, ਬੈੱਡ ਰੱਖ ਲਾ। ਨਹੀਂ ਤੇ ਪੈਸੇ ਦੇਣੇ 280 ਰੁਪਏ। ਉਹ 280 ਦੇਣੇ, ਤੂੰ ਇੰਨਾ ਸਮਾਨ ਰਖਾਉਣ ਡਿਆ। ਤੇਰੀ ਜੋ ਮਾਂ ਦਾ ਭਰਾ ਮਰ ਜਾ, ਸਕਾ ਭਰਾ ਹੋਵੇ, ਕਫਨ ਤੁਸੀਂ ਪਾਉਣਾ ਵਾ ਕਿ ਨਾਨਕਿਆਂ ਨੇ ਪਾਉਣਾ ਵਾ? ਦੱਸ। ਇਹਨਾਂ ਨੇ ਪਾਉਣਾ ਹੀ ਨਹੀਂ, ਉਦਾਂ ਹੀ ਦਫਨਾ ਦੇਣਾ। ਇਹਨਾਂ ਨਹੀਂ ਪਾਉਣਾ, ਇਹਨਾਂ ਹੀ ਨਹੀਂ ਪਾਉਂਦੇ ਹੁਣੇ। ਕੀ ਪਤਾ ਨਾ ਪਾਉਂਦੇ, ਹੁਣ ਪੁੱਛਣ ਚ ਕੀ ਹਰਜ। ਓਏ ਤੇਰੀ ਵਜ੍ਹਾ ਤੋਂ ਇਹਨੂੰ ਬਰਦਾਸ਼ਤ ਕਰ ਰਿਹਾ। ਮਿੰਟ ਮਾਰ ਭਾਈ, ਅਜੇ ਫ੍ਰਿਜ ਚੁੱਕਣੀ ਆ। ਮੇਰੇ ਵੱਲੋਂ ਨਾ ਕਰ ਬਰਦਾਸ਼ਤ, ਭਰਾ ਤੇਰਾ ਵਾ। ਆ ਮੇਰੀ ਗੱਲ ਤੇ ਸੁਣ ਭਾਈ।
ਤੇਰੀ ਗੱਲ ਮੈਂ ਕਿਉਂ ਸੁਣਾ ਹੈ ਤੇਰੀ ਗੱਲ ਮੈਂ ਕਿਉਂ ਸੁਣਾ ਹੈ ਇੱਕ ਮਿੰਟ ਉਹ ਗੱਲ ਸੁਣ ਲੈ ਮੇਰੀ ਮੈਂ 280 ਰੁਪਏ ਦੇਣੇ ਤੈਨੂੰ ਮੈਂ ਤੇਰੇ ਕੋਲ 480 ਵੀ ਨਹੀਂ ਲੈਣੇ ਮੈਂ ਤੈਨੂੰ ਕਿਹਾ ਇੱਥੋਂ ਮੈਨੂੰ ਲੈ ਕੇ ਜਾਣਾ ਤੂੰ ਤੇਰੀ ਮਿਹਰਬਾਨੀ ਆ ਭਾਈ ਤੈਨੂੰ ਹੁਣ ਫਰਿਸ਼ਤਾ ਲੈ ਕੇ ਜਾਊ ਮੈਂ ਨਹੀਂ ਲੈ ਕੇ ਜਾਣਾ ਉਹ ਗੱਲ ਸੁਣੇ ਮੇਰੇ ਭਰਾ ਨਾਲ ਵਾਦਾ ਕੀਤਾ ਤੇ ਚੁੱਕ ਸਮਾਨ ਹੁਣ ਰੱਖ ਰਕਸ਼ੇ 'ਚ ਹਾਂ ਚੱਲ ਯਾਰ ਵਾਦਾ ਮੈਂ ਕਿਹੜਾ ਕਰ ਲਿਆ ਉਹਦੇ ਨਾਲ ਤੁਸੀਂ ਮੈਨੂੰ ਦੁਖੀ ਕਰਤਾ ਮੈਨੂੰ ਤੇ ਫੇਰ ਮੈਂ ਪੱਖਾ ਬਣਾਤਾ ਕਦੀ ਆਇਆ ਨੂੰ ਕਦੀ ਆਇਆ ਨੂੰ ਕਦੀ ਆਇਆ ਨੂੰ ਤੁਹਾਨੂੰ ਸ਼ਰਮ ਨਹੀਂ ਆਉਂਦੀ ਉਹ ਤੁਹਾਨੂੰ ਹਜਾ ਨਹੀਂ ਹੁੰਦਾ ਰਕਸ਼ੇ ਵਾਲੇ ਨਾਲੇ ਤੂੰ 280 ਰੁਪਏ ਮੁਕਾਏ ਹੁਣ ਤੂੰ ਡਰਾਮੇ ਕਰਨ ਡਿਆ 280 ਨਾ ਕਿਹੜਾ ਤੇ ਬੰਦਾ ਇੰਗਲੈਂਡ ਚਲ ਜਾਂਦਾ ਵਾ ਉਹ ਰਕਸ਼ੇ ਵਾਲਿਆ ਤੇਰੇ ਗਿਆ ਤੇ ਜੁੜਦਾ ਜੇ ਮੇਰਾ ਭਰਾ ਮੇਰੇ ਤੋਂ ਜੁਦਾ ਹੁੰਦਾ ਤੇ ਕਰਦੇ ਮੇਰੀ ਜਾਨ ਛੁਡਾ ਦੇ ਤੂੰ ਮੈਂ ਤੇਰੇ ਤੇ ਦੁੱਗਣਾ ਵੀ ਨਹੀਂ ਜਾਂਦਾ ਤੂੰ ਯਾਰ ਚੱਲ ਇੱਥੋਂ ਕੋ ਫੜ ਚੱਲ ਚਲੋ ਚੱਲ ਮੇਰਾ ਵੀ ਚੱਲ ਅੱਜ ਰਹਿਣਾ ਹੀ ਨਹੀਂ ਇਹ ਕੰਜਰਖਾਨਾ ਮੈਂ ਮੁਕਾ ਕੇ ਰੱਖਣਾ ਅੱਜ ਉਹ ਜਾ ਵੀਰਿਆ ਉਹ ਤੂੰ ਦੂਜਾ ਸਮਾਨ ਲੈ ਕੇ ਗੱਦਾ ਮੈਂ ਰੱਖਦਾ ਲੈ ਧਿਆਨ ਨਾਲ ਰੱਖੀ ਮੇਰਾ ਵੀਰ ਧਿਆਨ ਨਾਲ ਓਏ ਅੱਜ ਕਾ ਸਾਰੀ ਉਮਰ ਤੇਰੀ ਸ਼ਕਲ ਨਹੀਂ ਵੇਖਣੀ ਮੈਂ ਆਪਣੀ ਤੇਰੀ ਦੇਖਣੀ ਮੈਂ ਹੱਥੀ ਸਮਾਨ ਰਖਾਉਣਾ ਰੋਜ਼ ਰੋਜ਼ ਦਾ ਕੁੱਤੀ ਚੀਕਾ ਖਤਮ ਕਰਨਾ ਮੈਂ ਦੇਖੋ ਇੱਥੇ ਮਕਾਨ ਦਾ ਅੱਧ ਲੈਣਾ ਹੀ ਪਰਸੋਂ ਨੂੰ ਆ ਕੇ ਉਹ ਤੂੰ ਸਮਾਨ ਦਾ ਤਾਂ ਕਰ ਪਹਿਲੋਂ ਅੱਧ ਫਿਰ ਤੈਨੂੰ ਮਕਾਨ ਦਾ ਮੈਂ ਦੇਖੋ ਜ਼ਮੀਨ ਦਾ ਅੱਧ ਵੀ ਲੈਣਾ ਹੀ ਹਾਂ ਲੋਕੀ ਭਰਾ ਮਾਰਦੇ ਆ ਮੈਂ ਹੱਥੀ ਭਰਾ ਵਿਛੋੜਨੇ ਆਪਣੇ ਚੱਲ ਹਾਂਜੀ ਚੱਲ, ਮੈਂ ਚੱਲ। ਦੇਖੋ ਲੈਣੇ ਹੀ ਪੈਸੇ ਚੱਲ ਲੈ ਕੇ ਨਿਕਲ ਚੱਲ ਹਾਂ। ਨਿਕਲ ਜਾ ਇੱਥੋਂ ਮੈਂ ਤਾਂ ਆਪਣੀ ਚਾਹੁੰਦਾ ਤੂੰ ਘਰ ਰਵੇਂ ਨਿਕਲ ਜਾ ਇੱਥੋਂ ਮੈਂ ਓ ਭਾਈ ਮੈਂ ਅਖਬਾਰ ਚ ਕਢਾਉਣਾ ਤੂੰ ਮੇਰਾ ਭਰਾ ਹੈ ਹੀ ਨਹੀਂ ਓ ਰਕਸ਼ੇ ਵਾਲਿਆ ਓ ਭਾਈ ਕਿੱਧਰ ਗਿਆ ਓ ਬੇੜਾ ਕਰਕੇ ਓਏ ਓ ਮੇਰਾ ਸੋਫਾ ਲੈ ਗਿਆ ਰਕਸ਼ੇ ਵਾਲਾ ਇਹਦਾ ਖਾਣਾ ਖਰਾਬ ਹੋਵੇ ਇਹਦਾ ਬੇੜਾ ਗਰਕ ਹੋ ਜਾਏ ਓਏ ਓਏ ਇਮਲੀ ਓ ਵੀਰ ਮੇਰਿਆ ਹੁਣ ਕੀ ਤਕਲੀਫ ਹੋ ਗਈ ਆ ਓ ਰਕਸ਼ੇ ਵਾਲਾ ਵੀ ਕਹਿੰਦਾ ਵਾ ਅਸੀਂ ਜੁਦਾ ਨਾ ਹੋਈਏ ਕੀ ਹੋਇਆ ਓ ਮੇਰਾ ਸਮਾਨ ਵੀ ਲੈ ਗਿਆ ਉਹ ਮੇਰਾ ਮੈਟਰਸ ਵੀ ਲੈ ਗਿਆ ਈ ਉਹ ਲੰਮੇ ਪੈਰਾਂ ਦਾ ਗੱਦਾ ਵੀ ਲੈ ਗਿਆ ਆ ਮੈਂ ਨਹੀਂ ਜਾਣਾ ਹੁਣ ਤੈਨੂੰ ਛੱਡ ਕੇ